ਤਕਲੀਫ ਦਾ ਇਜ਼ਹਾਰ ਕਰਦੇ, ਲੇਕਿਨ ਜਦੋਂ ਵੋਟ ਦੇਣ ਦਾ ਵਕਤ ਆਉਂਦਾ ਤੁਸੀਂ ਕਹਿੰਦੇ ਜੀ ਮੇਰੀ ਬਰਾਦਰੀ ਦਾ ਹੈ, ਤੁਸੀਂ ਕਹਿੰਦੇ ਮੈਨੂੰ ਫਲਾਨੀ ਜਗ੍ਹਾ ਤੇ ਫਾਇਦਾ ਹੋ ਜਾਏਗਾ। ਹਾਲਾਂਕਿ ਉਹ ਇੱਕ ਦਿਨ ਹੈ ਜਿੱਥੇ ਇੱਕ ਆਮ ਆਦਮੀ ਦੀ ਔਰ ਜਰਨੈਲ ਦੀ ਔਰ ਡੀਸੀ ਦੀ ਔਰ ਥਾਣੇਦਾਰ ਦੀ ਆਵਾਜ਼ ਦਾ ਵਜ਼ਨ ਇੱਕੋ ਹੀ, ਇੱਕ ਵੋਟ ਦਾ ਵਜ਼ਨ ਉਹੀ ਹੈ ਕਿ ਉਹਨੂੰ ਅਕਲਮੰਦੀ ਨਾਲ ਇਸਤੇਮਾਲ ਕਰੋ। ਵੋਟ ਅਗਰ ਵੇਚੋਗੇ ਤੇ ਆਪਣੀ ਅਗਲੀ ਨਸਲ ਵੇਚ ਰਹੇ, ਕਿਉਂਕਿ MPA ਜਿਹੜਾ ਹੈ ਉਹ ਪੈਸੇ ਦੇ ਕੇ ਵੋਟ ਜਦੋਂ ਲੈਂਦਾ ਹੈ ਉਹ ਕਹਿੰਦਾ ਮੈਂ ਤੇ ਤੁਹਾਡੇ ਵੋਟ ਖਰੀਦੇ ਸੀ, ਮੈਨੂੰ ਜ਼ਾਹਿਰ ਤੇ ਇਹ ਚੀਜ਼ਾਂ ਹੁਣ ਪਬਲਿਕ ਵਾਸਤੇ ਬੜੀਆਂ ਜ਼ਰੂਰੀ ਨੇ। ਇਲੈਕਸ਼ਨ 2 ਮਹੀਨੇ 'ਚ ਹੋਣਾ ਹੈ ਤੇ ਤੁਸੀਂ ਪਾਰਟੀ ਨੂੰ ਔਰ ਕੈਂਡੀਡੇਟ ਨੂੰ ਇਸ਼ੂਜ਼ ਤੇ ਕਰੋ ਕਿ ਮਕਾਨ ਬਣਨਗੇ ਕਿ ਨਹੀਂ। ਹੁਣ ਤੱਕ ਤੇ ਸਾਰੇ ਪਿੰਡ ਨਵੇਂ ਬਣ ਜਾਣੇ ਚਾਹੀਦੇ ਸੀ ਸਰਕਾਰੀ ਖਰਚੇ। ਨਹੀਂ, ਉਸ ਪਿੰਡ ਦੇ ਵਿੱਚ ਕੀ ਇਸ਼ੂ ਸਨ ਜਦੋਂ ਤੁਸੀਂ ਯੂਨੀਅਨ ਪਿੰਡ ਵਿੱਚ ਇਸ਼ੂ ਇਹ ਸੀ, ਇੱਕ ਸਕੂਲ ਦਾ ਤੁਸੀਂ ਦੱਸਿਆ ਨਾ, ਅੱਛਾ ਦਰਿਆ ਦਾ ਕੀ ਇਸ਼ੂ ਸੀ ਕਿ ਦਰਿਆ ਚੜ੍ਹਦਾ ਸੀ, ਅੱਧਾ ਪਿੰਡ ਕੱਟ ਦਿੱਤਾ ਸੀ ਉਹਨੇ। ਅੱਛਾ ਯਾਦ ਹੈ ਉਹਦਾ ਨਾਂ ਕੀ ਸੀ ਪਿੰਡ ਦਾ? ਇਹ ਉੱਥੇ ਹੈ ਨੂਰਸ਼ਾਹ ਤੋਂ ਕੋਈ 10 ਮੀਲ ਹੈ, ਸ਼ਾਮ ਬਲੋਚ, ਸ਼ਿਆਮ ਬਲੋਚ, 3-4 ਬਲੋਚ, ਠੀਕ ਹੈ, ਪੁਰਾਣੇ ਪਿੰਡ ਨੇ, ਠੀਕ ਹੈ, ਮੁਗਲਾਂ ਦੇ ਜ਼ਮਾਨੇ, ਠੀਕ ਹੈ, ਉਹ ਦਰਿਆ ਦੇ ਨਾਲ ਤੇ ਉੱਥੇ ਇਹ ਇਸ਼ੂ ਸੀ ਉਹਨਾਂ ਦਾ ਮੇਨ, ਜਿੱਥੇ ਅਸੀਂ ਫਿਰ ਇਰੀਗੇਸ਼ਨ ਇੱਥੇ ਆ ਕੇ ਮਾਲ ਰੋਡ ਬੰਦ ਕਰਨੀ ਪਈ। ਅੱਛਾ, ਅਸੀਂ ਮਾਲ ਰੋਡ ਬੰਦ ਕੀਤੀ, ਮਿਲ ਨਹੀਂ ਰਿਹਾ ਸੀ ਸਾਨੂੰ। ਅੱਛਾ, ਇਰੀਗੇਸ਼ਨ ਓਕੇ ਤੇ ਅਸੀਂ ਮਾਲ ਰੋਡ ਬੰਦ ਕਰਤੀ, ਪੁਲਿਸ ਆ ਗਏ। ਤੇ ਫਿਰ ਮੈਂ ਉਹਨੂੰ ਕਿਹਾ ਕਿ ਜੇ ਮਾਰਨਾ ਤਾਂ ਕੁੱਟ ਲਓ, ਤੁਹਾਨੂੰ ਫਾਇਦਾ ਕੋਈ ਨਹੀਂ ਹੋਣਾ, ਕਿਉਂਕਿ ਉਹਨੂੰ ਪਤਾ ਹੈ ਕਿ ਨਾ ਤਾਂ ਜ਼ਿੰਦਗੀ ਜ਼ਾਇਆ ਹੋ ਜਾਏ, ਪਿੰਡ ਹੀ ਨਿਕਲ ਗਿਆ। ਤੇ ਬਿਹਤਰ ਹੈ ਕਿ ਤੁਸੀਂ ਉਹਨਾਂ ਕੋਲ ਸਾਨੂੰ ਮਿਲ ਲੈ ਥੋੜਾ ਬਹੁਤ। ਮੈਨੂੰ ਰਿਵਰਸ ਦੇ ਬਾਰੇ ਚ ਨੌਲੇਜ ਵੀ ਆਇਆ ਸੀ। ਨੈਗੋਸ਼ੀਏਸ਼ਨ ਤੁਸੀਂ ਕੀਤੀ? ਫਿਰ ਨੈਗੋਸ਼ੀਏਸ਼ਨ ਕੀਤੀ ਤੇ ਉਹਨਾਂ ਨੇ 3 ਮਹੀਨੇ 'ਚ ਬੜਾ ਅੱਛਾ ਬਣ ਬਣਾ। ਅੱਛਾ, ਵੈਰੀ ਗੁੱਡ। ਬਾਈ ਚਾਂਸ ਵਰਲਡ ਬੈਂਕ ਦੇ। ਅੱਛਾ, ਵੈਸੇ ਉਹ ਇਹ ਵੀ ਹੈ ਕਿ ਅਗਰ ਤੁਸੀਂ ਨੈਗੋਸ਼ੀਏਸ਼ਨ ਸੀਕ ਕਰੋ ਤੇ ਤੁਸੀਂ ਕੁਝ ਗੱਲਾਂ ਮਨਵਾ ਵੀ ਸਕਦੇ ਹੋ। ਫਿਰ ਮਨਵਾ ਮਨਵਾਈਆਂ ਜਾ ਸਕਦੀਆਂ। ਉਹ ਗੱਲਬਾਤ ਕਰਨ ਨਾਲ ਫਰਕ ਤੇ ਪੈਂਦਾ। ਬਸ ਅਸੀਂ ਪ੍ਰੈਸ਼ਰ ਰੱਖਿਆ। 15 ਦਿਨ ਬਾਅਦ ਉੱਥੇ ਇਰੀਗੇਸ਼ਨ ਡਿਪਾਰਟਮੈਂਟ ਦਾ ਐਕਸੀਅਨ ਜਿਹੜਾ ਸੀ ਉਹਦੇ ਅਸੀਂ 15-20 ਬੰਦੇ ਭੇਜ ਦਿੰਦੇ ਸੀ। ਅੱਛਾ ਯਾਨੀ ਅਗਰ ਲੀਡਰ ਉਹਨਾਂ ਨਾਲ ਮਿਲ ਕੇ ਆਪਣੇ ਕਿਸੇ ਭਤੀਜੇ ਨੂੰ ਨੌਕਰੀ ਨਾ ਦਵਾ ਦੇ ਉੱਤੇ ਤੇ ਕੰਮ ਹੋ ਸਕਦਾ ਹੈ। ਅਸਲ ਇਸ਼ੂ ਇਹ ਆਂਦਾ ਪੇਸ਼ ਆਂਦਾ ਜਿਹੜਾ ਕਿ ਪਿਓਰਿਟੀ ਆਫ ਪਾਰਟੀ ਦਾ ਤਦ ਹੀ ਪਤਾ ਲੱਗਦਾ ਕਿ ਉਹ ਜਿਸ ਵੇਲੇ ਆਪਣੇ ਵਾਸਤੇ ਕੁਝ ਨਹੀਂ। ਇਹ ਅਸੀਂ ਉੱਥੇ ਵੀ ਕਲੀਅਰ ਕਰਤਾ ਸੀ ਕਿ ਵੀ ਇਸ਼ੂ ਤੇ ਅਸੀਂ ਕਰਾਂਗੇ, ਉਹਦੇ ਤੇ ਜ਼ੋਰ ਲਾਵਾਂਗੇ। ਅਸੀਂ ਇੱਥੋਂ ਵੀ ਬੰਦੇ ਭੇਜਣੇ ਪਏ, ਸਿਫਾਰਿਸ਼ ਲੱਭਣੀ ਪਈ ਜੋ, ਲੇਕਿਨ ਕਿਸੇ ਇੰਡੀਵਿਜੂਅਲ ਨੂੰ ਨਹੀਂ ਕਿ ਨੌਕਰੀ ਦਿਲਾਤੀ, ਤਾਣੇ ਛੁਡਾ ਤੇ ਉਹਦੇ 'ਚ ਅਸੀਂ ਨਹੀਂ ਪਏ। ਅੱਛਾ, ਬਾਅਦ ਦਫਾ ਇਹ ਵੀ ਹੁੰਦਾ ਕਿ ਤੁਸੀਂ ਕਿਸੇ ਐਸੇ ਇਸ਼ੂ ਦੇ